ਕੇਂਦਰ ਦੇ ਵਿੱਚ ਇਸ ਵੇਲੇ ਸਰਕਾਰ ਹੈ ਉਹ ਡਿਕਟੇਟਰ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ। ਉਹ ਪੂਰੇ ਦੇਸ਼ ਦੇ ਵਿੱਚ ਆਪਣਾ ਤੰਤਰ ਚਲਾਉਣਾ ਚਾਹੁੰਦੇ ਨੇ। ਉਸ ਤੋਂ ਬਾਅਦ ਅਮਰਿੰਦਰ ਸਿੰਘ ਜਿੰਦਾਬਾਦ ਦੇ ਨਾਅਰੇ ਵੀ ਲੱਗੇ ਗਏ, ਤੁਸੀਂ ਵੀ ਉੱਥੇ ਮੌਜੂਦ ਸੀਗੇ। ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜੇ ਨਾਅਰੇ ਜਿਹੜੇ ਲਾਏ ਗਏ ਇਹਨਾਂ ਤੇ ਇਤਰਾਜ਼ ਪ੍ਰਗਟ ਕੀਤੇ ਗਏ? ਕਿਤੇ ਇੱਕ ਪਾਸੇ ਤਾਂ ਸਰਕਾਰਾਂ ਨੂੰ ਮੁਰਦਾਬਾਦ ਕਿਹਾ ਜਾ ਰਿਹਾ, ਹੁਣ ਇੱਕ ਨਿੱਕੀ ਜਿਹੀ ਮੰਗ ਮੰਗਣ ਤੇ ਅਸੀਂ ਦੂਜੇ ਪਾਲੇ 'ਚ ਜਾ ਕੇ ਖੜੇ ਹੋ ਗਏ, ਇਹਨੂੰ ਕਿਵੇਂ ਤਾਂ ਉਹ ਕਈ ਵਾਰੀ ਲੱਗਦਾ ਹੈ ਕਿ ਅੰਦਰੋਂ ਕਿਸੇ ਨੇ ਉਹ ਸ਼ਰਾਰਤ ਕੀਤੀ ਆ ਵੀ ਉਹ ਜਿਹੜਾ ਉਹ ਨਾਰਾ ਮਤਲਬ ਉਹਨਾਂ ਨੇ ਕਹਿ ਦਿੱਤਾ ਵੀ ਇਹਦਾ ਤੁਹਾਨੂੰ ਪਤਾ ਨਹੀਂ ਕਿਹਾ ਕਿ ਨਹੀਂ। ਮੇਰੇ ਸਾਹਮਣੇ ਕਿਹਾ ਨਹੀਂ ਵੈਸੇ, ਪਰ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਿਹਾ ਨਾ, ਮੈਂ ਹਾਲੇ ਤੱਕ ਸੁਣਿਆ। ਜੇ ਉਹਨੇ ਕਿਤੇ ਕਿਹਾ ਤਾਂ ਮੈਂ ਸਮਝੂ ਅਫਸਰਾਂ ਨੇ ਸਾਨੂੰ ਕਿਹਾ ਵੀ ਕੈਪਟਨ ਸਾਹਿਬ ਦਾ ਮੂੰਹ ਮਿੱਠਾ ਕਰਾ ਦਿਓ। ਉਹਨੇ ਸਾਨੂੰ ਉਹ ਜਿਹੜਾ ਸਾਨੂੰ ਉਹ ਖਵਾਉਂਦੇ ਸਨ ਬੇਸਣ, ਉਹਦੀ ਪਲੇਟ ਚੱਕ ਕੇ ਸਾਡੇ ਮੂਹਰੇ ਕਰਤੀ। ਸੋ ਉਹ ਕੈਪਟਨ ਸਾਹਿਬ ਦੇ ਮੂੰਹ ਨੂੰ ਲਾਤੀ, ਉਹ 'ਤੇ ਵੀ ਇਤਰਾਜ਼ ਹੋਇਆ। ਪਰ ਅਸੀਂ ਸਮਝਦੇ ਹਾਂ ਉਹ ਜਲਦਬਾਜ਼ੀ 'ਚ ਹੋਇਆ, ਉਹਲੇ ਆਪਾਂ ਨੂੰ ਵਿਚਾਰ ਲੈਣਾ ਚਾਹੀਦਾ ਸੀ, ਨਹੀਂ ਕਰਨਾ ਚਾਹੀਦਾ ਸੀ। ਉਹ ਨਰਿੰਦਰ ਮੋਦੀ ਜੇ ਕਿਸਾਨਾਂ ਦੀ ਗੱਲ ਮੰਨ ਲੈਂਦਾ ਗਾ, ਉਹਦੇ ਨਾਂ ਦੇ ਵੀ ਜਕਾਰੇ ਲਾਏ ਜਾਣਗੇ, ਉਹਦੀ ਵੀ ਵਡਿਆਈ ਗਾਈ ਜਾਊਗੀ। ਉਹ ਗੱਲ ਕਿ ਕਬਜ਼ਾ ਹੋ ਚੁੱਕਿਆ ਹੈਗਾ। ਜਦੋਂ ਪਟਿਆਲੇ ਤੇ ਜਲੰਧਰ ਪੈਰਲਲ ਧਰਨਾ ਲੱਗ ਸਕਦਾ, ਉੱਥੇ ਕਿਉਂ ਨਹੀਂ? ਜਿਹੜਾ ਮੱਤੇ ਵਾਲਾ ਜੰਗਲ ਦੀ ਗੱਲ ਹੈ, ਉੱਥੇ ਵੀ ਲੋਕ ਹਿੱਤਾਂ ਦੀ ਗੱਲ ਹੈ, ਆਪਣੇ ਲੋਕਾਂ ਦੇ ਹਿੱਤਾਂ ਦੀ ਗੱਲ ਹੈ। ਬਿਲਕੁਲ ਉੱਥੇ ਡਟ ਕੇ ਖੜੇ ਹੋਵਾਂਗੇ, ਕੋਈ ਐਸੀ ਗੱਲ। ਚੜੂਨੀ ਸਾਹਿਬ ਉੱਥੇ ਪਹੁੰਚੇ ਵੀ ਸੀ, ਉਹਨਾਂ ਨੇ ਕਿਹਾ ਸੀ ਕਿ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਬਾਕੀ ਆਗੂਆਂ ਤੱਕ ਪਹੁੰਚਾਵਾਂਗੇ। ਤੁਹਾਡੇ ਤੱਕ ਇਹ ਤੋਂ ਪਹਿਲਾਂ ਗੱਲ ਪਹੁੰਚੀ ਆ, ਉਹਨਾਂ ਨੇ ਪਹੁੰਚਾਈ ਕਿ ਨਹੀਂ ਪਹੁੰਚਾਈ, ਜਾਂ ਕੀ ਇੱਥੇ ਕੋਈ ਕਾਰਵਾਈ ਮਤਲਬ ਗੱਲਬਾਤ ਹੋਈ ਕਿਸੇ ਮੀਟਿੰਗ ਦੇ ਵਿੱਚ? ਦੇਖੋ, ਚੜੂਨੀ ਸਾਹਿਬ ਨੇ ਹੋ ਸਕੇ ਅੱਜ ਇਹ ਆਪਣਾ ਜਿਹੜੀ ਤੰਤਰ ਹੈ RSS ਵਾਲੇ ਆਪਣਾ ਤੰਤਰ ਇੱਥੇ ਲਾਗੂ ਕਰਨਾ ਚਾਹੁੰਦੇ ਆ, ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੇ ਆ। ਜਿਹੜਾ ਉਹ ਕਹਿੰਦੇ ਨੇ ਪਹਿਲਾਂ ਹੀ ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼, ਫਿਰ ਕਹਿਣਗੇ ਇੱਕ ਬੋਲੀ, ਫਿਰ ਇੱਕ ਦੇਸ਼ ਇੱਕ ਧਰਮ। ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮੌਜੂਦ ਹਾਂ। ਇੱਥੇ ਸੈਨੇਟ ਚੋਣਾਂ ਨੂੰ ਲੈ ਕੇ ਜਿਹੜਾ ਮੁੱਦਾ ਉਹ ਭਖਿਆ ਹੋਇਆ। ਵਿਦਿਆਰਥੀ ਹੈ ਜਿਹੜੇ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਸੀ, ਜਿੱਥੇ ਹੋਰ ਵੀ ਕਈ ਪਾਰਟੀ ਦੇ ਲੀਡਰਾਂ ਨੇ, ਕਿਸਾਨ ਆਗੂਆਂ ਨੇ, ਤੇ ਹੋਰ ਵੀ ਜਿਹੜੇ ਇੱਥੇ ਯੂਨੀਵਰਸਿਟੀ ਨਾਲ ਜੁੜੇ ਤਮਾਮ ਸ਼ਖਸੀਅਤਾਂ ਨੇ, ਉਹਨਾਂ ਨੇ ਇੱਥੇ ਆ ਕੇ ਵਿਦਿਆਰਥੀਆਂ ਦਾ ਸਾਥ ਦਿੱਤਾ ਗਾ। ਸਾਡੇ ਨਾਲ ਸੰਯੁਕਤ ਕਿਸਾਨ ਮੋਰਚੇ ਤੋਂ ਮਨਜੀਤ ਸਿੰਘ ਰਾਏ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਮਨਜੀਤ ਜੀ, ਤੁਸੀਂ ਇੱਥੇ ਆਏ ਹੋ, ਇਹ ਪ੍ਰੋਟੈਸਟ ਦੇ ਵਿੱਚ ਵਿਦਿਆਰਥੀਆਂ ਨੂੰ ਸਮਰਥਨ ਦਿੱਤਾ ਗਾ। ਜਿਹੜਾ ਸੈਨੇਟ ਚੋਣਾਂ ਗਈਆਂ ਜਿਹੜੀਆਂ ਉਹ ਲਗਾਤਾਰ ਪੋਸਟਪੋਨ ਕੀਤੀਆਂ ਜਾ ਰਹੀਆਂ, ਤੇ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਕਿ ਜਿਹੜਾ VC ਆ ਇੱਥੋਂ ਦਾ ਉਹ ਪਿੱਛੇ ਬੀਜੇਪੀ ਤੋਂ ਚੱਲਦਾ ਗਾ, ਤੇ ਸਾਡਾ ਵੀ ਉੱਥੇ ਜਿਹੜਾ ਸਿੰਘੂ ਬਾਰਡਰ ਤੇ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਵੀ ਉੱਥੋਂ ਬੀਜੇਪੀ ਨਾਲ ਟੱਕਰ ਲੱਗੀ। ਕਿਵੇਂ ਦੇਖਦੇ ਹੋ ਇਹਨਾਂ ਗੱਲਾਂ ਨੂੰ? ਦਰਅਸਲ ਜਿਹੜੀ ਕੇਂਦਰ ਦੇ ਵਿੱਚ ਇਸ ਵੇਲੇ ਸਰਕਾਰ ਹੈ ਉਹ ਡਿਕਟੇਟਰ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ। ਉਹ ਪੂਰੇ ਦੇਸ਼ ਦੇ ਵਿੱਚ ਆਪਣਾ ਤੰਤਰ ਚਲਾਉਣਾ ਚਾਹੁੰਦੇ ਨੇ। ਉਹਦੇ ਹੀ ਲੜੀ ਦੇ ਤਹਿਤ ਉਹਨਾਂ ਨੇ ਇੱਥੇ ਜਿਹੜਾ VC ਲਾਇਆ, ਵਾਈਸ ਚਾਂਸਲਰ ਲਾਇਆ, ਉਹ ਭਗਵੇਂ ਵਾਲਾ ਲਾਇਆ। ਉਹ ਸਾਨੂੰ ਜੋ ਪਤਾ ਲੱਗਿਆ ਸਟੂਡੈਂਟ, ਮੈਂ ਪਹਿਲਾਂ ਵੀ ਇੱਕ ਦਿਨ ਆਇਆ ਸੀ, ਜਿਹੜੇ ਸਾਥੀ ਉੱਥੇ ਬੈਠੇ ਨੇ ਮੂਹਰੇ ਟੈਂਟ ਲਾ ਕੇ, ਉਹਨਾਂ ਨੇ ਦੱਸਿਆ ਕਿ ਉਹਨੇ ਤ੍ਰਿਸ਼ੂਲ ਲਾਇਆ ਹੋਇਆ। ਚਲੋ ਕੋਈ ਗੱਲ ਨਹੀਂ, ਹਰ ਇੱਕ ਆਪਣੇ ਧਰਮ ਨੂੰ ਮੰਨਦਾ ਲਾ ਲਵੇ। ਫਿਰ ਉਹਨੇ ਭਗਵਾਂ ਝੰਡਾ ਆਪਣੇ ਲਾਇਆ। ਤੇ ਇਹਦਾ ਮਤਲਬ ਕਹਿਣ ਦਾ ਹੋ ਗਿਆ ਵੀ ਉਹ ਆਪਣੀ ਨੀਤੀ ਜਿਹੜੀ ਆ ਹੁਣ ਸਾਡੀ ਯੂਨੀਵਰਸਿਟੀ ਰਾਹੀਂ, ਸਾਡੀ ਵਿੱਦਿਆ ਰਾਹੀਂ ਉਹ ਆਪਣੀ ਨੀਤੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਨੇ। ਇਸ ਗੱਲ ਦਾ ਜਿਹੜਾ ਖਾਸਾ ਸਟੂਡੈਂਟ ਸਾਡੀ ਜਿੰਨੇ ਹੈਗੇ ਆਏ ਨੇ, ਚਾਹੇ ਉਹ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਹ ਸਾਰਿਆਂ ਦੀ ਜਿਹੜੀ ਭਾਵਨਾ ਆ ਉਹ ਇਹੀ ਹੈ ਕਿ ਅੱਜ ਇਹ ਆਪਣਾ ਜਿਹੜੀ ਤੰਤਰ ਹੈ RSS ਵਾਲੇ ਆਪਣਾ ਤੰਤਰ ਇੱਥੇ ਲਾਗੂ ਕਰਨਾ ਚਾਹੁੰਦੇ ਆ, ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੇ ਆ। ਜਿਹੜਾ ਉਹ ਕਹਿੰਦੇ ਨੇ ਪਹਿਲਾਂ ਹੀ ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼, ਫਿਰ ਕਹਿਣਗੇ ਇੱਕ ਬੋਲੀ, ਫਿਰ ਇੱਕ ਦੇਸ਼ ਇੱਕ ਧਰਮ, ਉਹ ਸਾਰਾ ਕੁਝ ਨਾ ਇੱਕ ਛੜਯੰਤਰ ਦੇ ਤਹਿਤ ਉਹ ਰਚ ਰਹੇ ਹੈ ਸਾਰੀ, ਔਰ ਉਹ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ। ਤੇ ਉਹਦੇ ਤਹਿਤ ਹੀ ਅੱਜ ਜਿਹੜੇ ਸਟੂਡੈਂਟ ਆ, ਕਿਉਂਕਿ ਸੈਨੇਟ ਦੀ ਇਲੈਕਸ਼ਨ ਉਹਨਾਂ ਨੇ ਰੋਕ ਦਿੱਤੀ ਕਿ ਆਪਣੀ ਮਰਜ਼ੀ ਨਾਲ ਵਾਈਸ ਚਾਂਸਲਰ ਲੱਗੇਗਾ, ਆਪਣੀ ਮਰਜ਼ੀ ਨਾਲ ਇੱਥੇ ਸਾਰਾ ਜਿਹੜਾ ਤੰਤਰ ਇਹਨਾਂ ਦਾ ਚੱਲੇਗਾ, ਉਹਨੂੰ ਰੋਕਣ ਲਈ ਨੌਜਵਾਨਾਂ ਨੇ ਪ੍ਰੋਟੈਸਟ ਕੀਤਾ ਹੈ ਕਿ ਜਦ ਸੈਨੇਟ ਦੀ ਇਲੈਕਸ਼ਨ ਹੋਣ ਦਾ ਸਮਾਂ ਲੰਘ ਚੁੱਕਿਆ ਹੈ ਤੇ ਹੁਣ ਇਲੈਕਸ਼ਨ ਹੋਣੀ ਜ਼ਰੂਰੀ ਹੈ, ਤਾਂ ਇਹ ਫਿਰ ਕਿਉਂ ਨਹੀਂ ਕਰਵਾ ਰਹੇ? ਇਹਦਾ ਮਤਲਬ ਕਿਤੇ ਨਾ ਕਿਤੇ ਸਾਜ਼ਿਸ਼ ਹੈ, ਇਹਨਾਂ ਦੀ ਬੇਈਮਾਨੀ ਹੈ, ਉਹ ਨਜ਼ਰ ਆ ਰਹੀ ਹੈ। ਕਿਸਾਨ ਆਗੂ ਆ ਜਿਹੜੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਆ, ਕਿਸਾਨ ਆਗੂਆਂ ਦਾ ਕੀ ਰੋਲ ਦੇਖਦੇ ਹੋ ਇਸ ਧਰਨੇ ਦੇ ਵਿੱਚ? ਦੇਖੋ, ਅੱਜ ਤੱਕ ਸਟੂਡੈਂਟ ਜਿਹੜੇ ਨੇ, ਨੌਜਵਾਨ ਨੇ, ਉਹਨੀ ਵੱਡੀ ਸ਼ਮੂਲੀਅਤ ਕੀਤੀ ਹੈ ਸਾਡੇ ਧਰਨਿਆਂ ਦੇ ਵਿੱਚ, ਉੱਥੇ ਕਿਸਾਨੀ ਧਰਨਿਆਂ ਦੇ ਵਿੱਚ। ਸਾਡੇ ਧੀਆਂ ਪੁੱਤਰ ਨੇ ਜਿਹੜੇ ਸਟੂਡੈਂਟ ਨੇ ਇੱਥੇ ਜਿਹੜੇ ਆ ਕੇ ਪੜ੍ਹਦੇ ਨੇ, ਸਾਡੇ ਧੀਆਂ ਪੁੱਤਰ ਪੜ੍ਹਦੇ ਨੇ, ਸਾਡੇ ਭੈਣਾਂ ਭਰਾ ਪੜ੍ਹਦੇ ਨੇ। ਤੇ ਜੇ ਸਾਡੇ ਬੱਚੇ ਉਹ ਸਾਡੇ ਨਾਲ ਉੱਥੇ ਕੰਧੇ ਨਾਲ ਕੰਧਾ ਲਾ ਕੇ ਖੜੇ ਆ, ਤੇ ਅੱਜ ਪੰਜਾਬ ਦੇ ਹੱਕਾਂ ਦੀ ਗੱਲ ਇੱਥੇ ਕਰ ਰਹੇ ਆ, ਉਹ ਆਉਣ ਵਾਲੇ ਭਵਿੱਖ ਦੀ ਗੱਲ ਕਰ ਰਹੇ ਆ, ਤੇ ਫਿਰ ਸਾਡੇ ਫਰਜ਼ ਬਣਦੇ ਨੇ। ਸਾਡਾ ਇਕੱਲਾ ਕਿਸਾਨੀ ਦਾ ਮਤਲਬ ਨਹੀਂ, ਇਹ ਸਾਡੀ ਕੌਮ ਸ਼ੁਰੂ ਤੋਂ ਜ਼ਬਰ ਦੇ ਖਿਲਾਫ ਕੱਢਦੀ ਆਈ ਆ। ਜਿੱਥੇ ਸਰਕਾਰ ਜ਼ਬਰ ਕਰੇਗੀ ਉੱਥੇ ਖਲੋਵਾਂਗੇ, ਇਹਨਾਂ ਦੇ ਅੱਗੇ ਖਲੋਵਾਂਗੇ।
ਇੱਕ ਪਿੱਛੇ ਜੇ ਜਿਹੜਾ ਆਹ ਗੰਨੇ ਵਾਲਾ ਧਰਨਾ ਲੱਗਿਆ ਸੀ, ਉਹ ਮੰਗਾ ਮਨਵਾ ਲੰਗਾ ਗੰਗਾ, ਉਸ ਤੇ ਵੀ ਕਾਫੀ ਵਿਵਾਦ ਖੜਾ ਹੋਇਆ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਦਾ ਚਲੋ ਮੂੰਹ ਮਿੱਠਾ ਕਰਾਇਆ ਗਿਆ। ਇਸ ਤੋਂ ਬਾਅਦ ਅਮਰਿੰਦਰ ਸਿੰਘ ਜਿੰਦਾਬਾਦ ਦੇ ਨਾਅਰੇ ਵੀ ਲੱਗੇ ਗਏ, ਤੁਸੀਂ ਵੀ ਉੱਥੇ ਮੌਜੂਦ ਸੀਗੇ। ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜੇ ਨਾਅਰੇ ਜਿਹੜੇ ਲਾਏ ਗਏ, ਇਹਨਾਂ ਤੇ ਇਤਰਾਜ਼ ਪ੍ਰਗਟ ਕੀਤੇ ਗਏ, ਕਿਤੇ ਇੱਕ ਪਾਸੇ ਦਾ ਸਰਕਾਰਾਂ ਨੂੰ ਮੁਰਦਾਬਾਦ ਕਿਹਾ ਜਾ ਰਿਹਾ, ਹੁਣ ਇੱਕ ਨਿੱਕੀ ਜਿਹੀ ਮੰਗ ਮੰਗਣ ਤੇ ਅਸੀਂ ਦੂਜੇ ਪਾਲੇ 'ਚ ਜਾ ਕੇ ਖੜੇ ਹੋ ਗਏ, ਇਹਨੂੰ ਕਿਵੇਂ ਦੇਖਦੇ? ਨਹੀਂ, ਉਹ ਨਾਅਰੇ ਸਾਡੇ ਵੱਲੋਂ ਨਹੀਂ ਲਗਾਏ ਗਏ। ਮੈਂ ਪਹਿਲਾਂ ਇਹ ਦੱਸ ਦੇਣਾ ਚਾਹਾਂਗਾ, ਉੱਥੇ ਨਾਅਰੇ ਜਿਹੜੇ ਅੰਦਰ ਐਮਐਲਏ ਸਨ, ਸਾਡੇ ਨਾਲ ਮੀਟਿੰਗ 'ਚ ਬਹੁਤ ਸਾਰੇ ਐਮਐਲਏ ਸਨ ਜਿਹੜੇ ਪੰਜਾਬ ਸਰਕਾਰ ਦੇ, ਔਰ ਕਈ ਮੰਤਰੀ ਸਨ। ਜਦੋਂ ਉਹ 1960 ਰੁਪਏ ਕੈਪਟਨ ਸਾਹਿਬ ਨੇ ਅਨਾਉਂਸ ਕੀਤੇ ਹੈ ਤੇ ਕਿਸਾਨ ਖੁਸ਼ ਹੋ ਗਏ। ਅਫਸਰਾਂ ਨੇ ਸਾਨੂੰ ਕਿਹਾ ਵੀ ਕੈਪਟਨ ਸਾਹਿਬ ਦਾ ਮੂੰਹ ਮਿੱਠਾ ਕਰਾ ਦਿਓ। ਉਹਨੇ ਸਾਨੂੰ ਉਹ ਜਿਹੜਾ ਸਾਨੂੰ ਉਹ ਖਵਾਉਂਦੇ ਸਨ ਬੇਸਣ, ਉਹਦੀ ਪਲੇਟ ਚੱਕ ਕੇ ਸਾਡੇ ਮੂਹਰੇ ਕਰਤੀ। ਸੋ ਉਹ ਕੈਪਟਨ ਸਾਹਿਬ ਦੇ ਮੂੰਹ ਨੂੰ ਲਾਤੀ, ਉਹ 'ਤੇ ਵੀ ਇਤਰਾਜ਼ ਹੋਇਆ। ਪਰ ਅਸੀਂ ਸਮਝਦੇ ਹਾਂ ਉਹ ਜਲਦਬਾਜ਼ੀ 'ਚ ਹੋਇਆ, ਉਹਲੇ ਆਪਾਂ ਨੂੰ ਵਿਚਾਰ ਲੈਣਾ ਚਾਹੀਦਾ ਸੀ, ਨਹੀਂ ਕਰਨਾ ਚਾਹੀਦਾ ਸੀ। ਪਰ ਮੈਂ ਇਹ ਕਹਾਂਗਾ, ਨਾਰਾ ਕਿਸੇ ਕਿਸਾਨ ਨੇ ਨਹੀਂ ਕੈਪਟਨ ਦਾ ਲਾਇਆ। ਉਹ ਨਾਰੇ ਜਿਹੜੇ ਲਾਏ ਨੇ ਉਹਨਾਂ ਦੇ ਐਮਐਲਏ ਨੇ ਲਾਏ ਨੇ। ਉਹ ਜਿੰਦਾਬਾਦ, ਅਸੀਂ ਤਾਂ ਬੋਲੇ ਸੋਨਾਲ ਦੇ ਜਕਾਰੇ ਬੁਲਾਉਂਦੇ ਸੀ, ਬਾਹਾਂ ਜ਼ਰੂਰ ਖੜੀਆਂ ਸੀਗੀਆਂ ਸਾਰਿਆਂ ਦੀਆਂ। ਤਾਂ ਉਹ ਲੱਗਿਆ ਇੰਜ ਵੀ ਅਸੀਂ ਜਿਹੜੀ ਆ ਜਿੰਨੇ ਕਿਸਾਨ ਆਗੂ ਗਏ ਨੇ ਕਿ ਉਹ ਖਰੇ ਕੈਪਟਨ ਦੇ ਨਾਰੇ ਜਿੰਦਾਬਾਦ ਦੇ ਲਾਉਣ ਲੱਗ ਪਏ। ਸਾਡੇ ਵਿੱਚੋਂ ਕਿਸੇ ਨੇ ਕੈਪਟਨ ਜਿੰਦਾਬਾਦ ਦੇ ਨਾਰੇ ਨਹੀਂ ਲਾਏ। ਪਰ ਕਿਸਾਨ ਆਗੂ ਆ ਜਿਹੜੇ ਉਹ ਕਿਤੇ ਨਾ ਕਿਤੇ ਰਾਜਨੀਤੀ ਤੋਂ ਦੂਰ ਰਹਿਣ ਦਾ ਦਾਅਵਾ ਕਰਦੇ ਨੇ, ਪਰ ਰਾਜੇਵਾਲ ਸਾਹਿਬ ਨੇ ਉੱਥੇ ਇਹ ਗੱਲ ਕਹੀ ਸੀ ਕਿ ਇਹਨਾਂ ਗੱਲਾਂ ਦਾ ਵੋਟਾਂ ਦੇ ਵਿੱਚ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫਾਇਦਾ ਹੋ ਸਕਦਾ। ਇਹ ਕਿਤੇ ਨਾ ਕਿਤੇ ਉਹਨਾਂ ਦੀ ਹਮਾਇਤ ਨਹੀਂ ਕੀਤੀ ਜਾ ਰਹੀ। ਵੇਖੋ, ਇਹ ਲੋਕ ਜਿਹੜੇ ਰਾਜਨੀਤਿਕ ਲੋਕ ਸਾਡੇ ਨਾਲ ਰਾਜਨੀਤੀ ਖੇਡਦੇ ਨੇ ਹਮੇਸ਼ਾ, ਇਹ ਸਾਡੇ ਕੋ ਆ ਕੇ ਲੁਭਾਵਣੇ ਵਾਅਦੇ ਕਰਦੇ ਨੇ, ਤੁਹਾਨੂੰ ਅਸੀਂ ਆਹ ਫਰੀ ਦੇ ਦਿਆਂਗੇ, ਆਹ ਦੇ ਦਿਆਂਗੇ, ਆਹ ਦੇ ਦਿਆਂਗੇ। ਸਾਰਾ ਕੁਝ ਸੱਚ ਹੁੰਦਾ ਹੈ ਕਦੇ? ਜੇ ਮੈਂ ਕਹੂੰਗਾ ਆਪਣੇ ਕਿਸਾਨ ਵੀ ਨਾ, ਤੁਸੀਂ ਵੀ ਰਾਜਨੀਤੀ ਕਰਨੀ ਸਿੱਖੋ ਇਹਨਾਂ ਦੇ ਨਾਲ। ਇਹ ਉਸ ਵੇਲੇ ਮੰਗ ਮਨਾਉਣ ਦਾ ਤਰੀਕਾ ਹੁੰਦਾ ਹੈ ਕਿ ਉਹਨਾਂ ਦੀ ਵਡਿਆਈ ਕਰ ਦਿਓ ਤੇ ਮੰਗ ਮਨਾਓ ਆਪਣੀ। ਉਹਨਾਂ ਦੀ ਵਡਿਆਈ ਕਰਕੇ ਮੰਗ ਮਨਾ ਲਈ ਤੇ ਹੁਣ ਕੋਈ ਜਦੋਂ ਆਉਣਗੇ ਇਲੈਕਸ਼ਨ 'ਚ ਗਲਤ ਆਬਜੈਕਸ਼ਨ ਫੇਰ ਹੋਣਾ ਚਾਹੀਦਾ ਵੀ ਜੇ ਕੈਪਟਨ ਸਾਹਿਬ ਮੁੜ ਕੇ ਫੇਰ ਕਦੇ ਜੇ ਰਾਜੇਵਾਲ ਸਾਹਿਬ ਫੇਰ ਕਿਤੇ ਕਹਿਣ ਵੀ ਜੀ ਇਹ ਕਾਂਗਰਸ ਨੂੰ ਇਹਦਾ ਫਾਇਦਾ ਮਿਲਣਾ ਚਾਹੀਦਾ। ਸੋ ਇਹ ਇਦਾਂ ਦੀ ਕੋਈ ਗੱਲ ਨਹੀਂ, ਨਾ ਕਿ ਇਦਾਂ ਦੀ ਮੰਸ਼ਾ ਰਾਜੇਵਾਲ ਸਾਹਿਬ ਦੀ ਮੈਨੂੰ ਪਤਾ ਹੈ, ਬਿਲਕੁਲ ਕਲੀਅਰ ਕੱਟ ਨੇ ਕਿ ਉਹ ਕੋਈ ਇਦਾਂ ਦੀ ਗੱਲ ਨਹੀਂ ਕਹਿ ਸਕਦੇ। ਠੀਕ ਹੈ, ਉਸ ਵੇਲੇ ਉਹਨਾਂ ਨੂੰ ਪਤਿਆਉਣ ਲਈ ਕਿ ਸਾਡਾ ਜਿਹੜਾ ਇਹਨੀ ਫੈਸਲਾ ਕੀਤਾ ਇੰਪਲੀਮੈਂਟ ਵੀ ਕਰ ਦੇਣ। ਸਰਕਾਰਾਂ ਕਈ ਵਾਰੀ ਕਹਿ ਕੇ ਮੁੱਕਰ ਜਾਂਦੀਆਂ ਨੇ, ਫਿਰ ਇੰਪਲੀਮੈਂਟ ਵੀ ਕਰ ਦੇਣ। ਬਾਹਰ ਜਾ ਕੇ ਇਹ ਵੀ ਪੀਸੀ 'ਚ ਇਹ ਬਿਆਨ ਦੇ ਦੇਣ ਤਾਂ ਇਹਨਾਂ ਨੂੰ ਥੋੜ੍ਹਾ ਬਹੁਤ ਵਡਿਆ ਦਿਓ। ਜਦੋਂ ਇਹ ਗੱਲ ਤੁਸੀਂ ਕਰੋਗੇ ਆਲਰੇਡੀ, ਤਾਂ ਉਹ ਕਈ ਵਾਰੀ ਲੱਗਦਾ ਹੈ ਕਿ ਅੰਦਰੋਂ ਕਿਸੇ ਨੇ ਉਹ ਸ਼ਰਾਰਤ ਕੀਤੀ ਆ ਵੀ ਉਹ ਜਿਹੜਾ ਉਹ ਨਾਰਾ ਮਤਲਬ ਉਹਨਾਂ ਨੇ ਕਹਿ ਦਿੱਤਾ ਵੀ ਇਹਦਾ ਤੁਹਾਨੂੰ ਪਤਾ ਨਹੀਂ ਕਿਹਾ ਕਿ ਨਹੀਂ। ਮੇਰੇ ਸਾਹਮਣੇ ਕਿਹਾ ਨਹੀਂ ਵੈਸੇ, ਪਰ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਿਹਾ ਹੈ, ਨਾ ਮੈਂ ਹਾਲੇ ਤੱਕ ਸੁਣਿਆ। ਜੇ ਉਹਨੇ ਕਿਤੇ ਕਿਹਾ ਹੈ ਤਾਂ ਮੈਂ ਸਮਝੂਗਾ ਇਹਨੂੰ ਇੱਕ ਹਿੱਸਾ ਸਮਝੋ। ਜੇ ਉਹ ਲੋਕ ਰਾਜਨੀਤੀ ਕਰਕੇ ਸਾਡੇ ਨਾਲ ਬੜੇ ਵਾਅਦੇ ਕਰਕੇ ਸਾਡੇ ਨਾਲ ਸੱਤੋਂ ਵੋਟਾਂ ਲੈ ਜਾਂਦੇ ਨੇ, ਯਾਰ ਅੱਜ ਅਸੀਂ ਆਪਣਾ ਰੇਟ ਲੈਣ ਲਈ ਨਹੀਂ ਕੋਈ ਉਹਨਾਂ ਨਾਲ ਗੱਲ ਇਦਾਂ ਦੀ ਲੁਭਾਵਣੀ ਕਰ ਸਕਦੇ, ਉਹ ਕਰਤੀ। ਪਰ ਤੁਸੀਂ ਤਦ ਸਮਝੋ ਵੀ ਜੇਕਰ ਆ ਕੇ ਕਿਸਾਨਾਂ ਨੇ ਉਹਨਾਂ ਦੇ ਫਿਰ ਬਾਅਦ 'ਚ ਗੁਣ ਗਾਏ ਨੇ। ਅੱਜ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿੰਦੇ ਆ ਕਿ ਕਾਂਗਰਸ ਨੇ ਕੋਈ ਭਲਾ ਨਹੀਂ ਅੱਜ ਤੱਕ ਕੀਤਾ। ਅੱਜ ਇਹ ਜਿਹੜੇ ਅਗਰ ਸਹੀ ਉੱਥੇ ਖੜੇ ਆ 9 ਮਹੀਨਿਆਂ ਤੋਂ ਜਾ ਕੇ, ਇਹ ਕਾਂਗਰਸ ਨੇ ਖਰੜਾ ਤਿਆਰ ਕੀਤਾ ਸੀ, ਕਾਂਗਰਸ ਦੀ ਹੀ ਦੇਣ ਹੈ। ਸੋ ਇਹਨਾਂ ਦੀ ਅਸੀਂ ਬੱਲੇ ਬੱਲੇ ਨਹੀਂ ਕਰ ਸਕਦੇ। ਉਹ ਮੌਕੇ ਦੇ ਹਾਲਾਤ ਹੁੰਦੇ ਨੇ, ਉਹਨੂੰ ਸਮਝਿਆ ਕਰੋ। ਜੇ ਇਹ ਲੋਕ ਰਾਜਨੀਤੀ ਕਰਦੇ ਨੇ, ਸਾਨੂੰ ਵੀ ਕਰਨ ਦੀ ਲੋੜ। ਜਿਵੇਂ ਹੁਣ ਅਸੀਂ ਮੋਦੀ ਨਾਲ ਕਰ ਹੀ ਰਹੇ ਇੱਕ ਤਰ੍ਹਾਂ ਦੀ, ਕਿ ਜੇ ਉਹ ਨਹੀਂ ਮੰਨਦਾ ਤੇ ਉਹਨੂੰ ਬੰਗਾਲ 'ਚ ਹਰਾਇਆ, ਨਹੀਂ ਮੰਨਦਾ ਹੁਣ ਯੂਪੀ 'ਚ ਹਰਾਵਾਂਗੇ, ਉੱਤਰਾਖੰਡ 'ਚ ਹਰਾਵਾਂਗੇ। ਤੇ ਇੱਕ ਰਾਜਨੀਤੀ ਹੈ ਇਹ ਵੀ ਉਹਨੂੰ ਆਪਾਂ ਉੱਤੇ ਡਰ ਬਣਾਈਏ ਤੇ ਭੈ ਬਣਾਈਏ। ਤੇ ਉਹਨੂੰ ਜੇਕਰ ਉਹਦੀ ਮੀਟਿੰਗ ਜਾਵਾਂਗੇ, ਉਹਨੂੰ ਮੋਦੀ ਨੂੰ ਇਹ ਵੀ ਕਹਾਂਗੇ ਵੀ ਯਾਰ ਇਹ ਕਰਦੇ, ਤੇਰੀ ਵਡਿਆਈ ਹੋਗੀ ਲੋਕਾਂ 'ਚ, ਉਹਨੂੰ ਬਰਗ ਲਾਵਾਂਗੇ, ਪਤਿਆਵਾਂਗੇ। ਲੋਕਾਂ ਦਾ ਕਹਿਣਾ ਕਿ 500-600 ਦੇ ਆਸ-ਪਾਸ ਆ ਜਿਹੜੇ ਕਿਸਾਨ ਆ ਉਹਨਾਂ ਦੀ ਮੌਤ ਹੋ ਚੁੱਕੀ ਆ। ਜੇ ਕੱਲ ਨੂੰ ਮੋਦੀ ਆ ਜਿਹੜਾ ਉਹ ਨਰਿੰਦਰ ਮੋਦੀ ਜੇ ਕਿਸਾਨਾਂ ਦੀ ਗੱਲ ਮੰਨ ਲੈਂਦਾਗਾ, ਉਹਦੇ ਨਾਂ ਦੇ ਵੀ ਜਕਾਰੇ ਲਾਏ ਜਾਣਗੇ, ਉਹਦੀ ਵੀ ਵਡਿਆਈ ਗਾਈ ਜਾਊਗੀ। ਤੇ ਇਹ ਫਿਰ ਇਦੋਂ ਪਹਿਲਾਂ ਜਿਹੜਾ ਪਿੱਟ ਸੀ ਆਪਾਂ ਕੀਤਾ ਜਾ ਚੁੱਕਿਆ ਹੈਗਾ ਮੋਦੀ ਦਾ, ਜਾਂ ਜਿਹੜੇ ਉਹ ਕਿਸਾਨ ਮਾਰੇ ਜਾ ਚੁੱਕੇ ਆ, ਉਹਨਾਂ ਦੀ ਫਿਰ ਸ਼ਹੀਦੀਆਂ ਦਾ ਕੀ? ਦੇਖੋ, ਇੱਕ ਤਰ੍ਹਾਂ ਦੀ ਮੈਂ ਇਹ ਗੱਲ ਕਹਾਂ, ਜ਼ਿੰਦਗੀ 'ਚ ਆਦਮੀ ਬਹੁਤ ਕੁਝ ਸਿੱਖਦਾ ਹੈ। ਆਹ ਛੋਟੀ ਜਿਹੀ ਗੱਲ ਹੋਈ ਹੈ, ਇਹ 'ਚ ਬੜਾ ਲੋਕਾਂ ਕਈਆਂ ਤੋਂ ਮੈਨੂੰ ਫੋਨ ਆਏ ਨੇ ਤੇ ਸਿੱਖਣ ਨੂੰ ਮਿਲਿਆ ਕਿ ਅੱਗੇ ਤੋਂ ਇਹੋ ਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਜਿਹੜੀ ਹੈ ਮੋਦੀ ਦੀ ਗੱਲ ਤਾਂ ਭੁੱਲਣ ਵਾਲੀ ਨਹੀਂ। ਜਿਹੜਾ 600 ਕਿਸਾਨ ਸ਼ਹੀਦ ਹੋਇਆ, ਉਹਦੇ ਕਾਰਨ ਸ਼ਹੀਦ ਹੋਇਆ। ਉਹ ਮੋਦੀ ਨੂੰ ਆਪਾਂ ਕਿਵੇਂ ਵਧੀਆ ਕਹਿ ਸਕਦੇ ਹਾਂ, ਉਹਨੂੰ ਭਲਾ ਕਿਵੇਂ ਕਹਿ ਸਕਦੇ, ਉਹਦੀ ਜਿੰਦਾਬਾਦ ਕਿਵੇਂ ਕਰ ਸਕਦੇ? ਉਹਦੀ ਤਾਂ ਕਦੇ ਜ਼ਿੰਦਗੀ 'ਚ ਵੀ ਨਹੀਂ ਕਰ ਸਕਦੇ। ਉਹ ਤਾਂ ਸਾਡੇ ਲਕੀਰ ਵੱਜ ਗਈ ਹਿਰਦਿਆਂ ਤੇ ਕਿ ਇਹ ਜਿਹੜੀ ਬੀਜੇਪੀ ਪਾਰਟੀ ਆ, ਫਿਰਕੂਪ੍ਰਸਤ ਪਾਰਟੀ ਆ, ਇਹ ਕਦੇ ਵੀ ਸੱਤਾ 'ਚ ਨਹੀਂ ਆਉਣੀ ਚਾਹੀਦੀ। ਜਦੋਂ ਸੱਤਾ 'ਚ ਆਏਗੀ ਆਹ ਪੋਜੀਸ਼ਨ ਹੋਏਗੀ। ਜਿਵੇਂ ਸਟੂਡੈਂਟ ਆ ਜਿੱਥੇ ਬੈਠੇ ਨੇ, ਜਿਵੇਂ ਕਿਸਾਨ ਉੱਥੇ ਮੋਰਚਿਆਂ ਤੇ ਬੈਠੇ ਨੇ, ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨਾ ਪਊ। ਜੇ ਇਹਨਾਂ ਦੇ ਹੱਥ ਮੁੜ ਕੇ ਸੱਤਾ ਆ ਗਈ, ਬੀਜੇਪੀ ਦੇ ਹੱਥ ਸੱਤਾ ਨਹੀਂ ਕਦੇ ਵੀ ਆਉਣੀ ਚਾਹੀਦੀ, ਨਹੀਂ ਤਾਂ ਪੂਰੇ ਦੇਸ਼ ਨੂੰ ਵੇਚ ਦੇਣਗੇ। ਅੱਜ ਤਾਂ ਇਹ ਹਿੰਦੂ ਧਰਮ ਦੀ ਰਾਖੀ ਦੀ ਗੱਲ ਕਰਦੇ ਨੇ। ਅੱਜ ਸ਼ਿਵ ਸੈਨਾ ਵਾਲੇ ਜਿਹੜੇ
ਸ਼ੁਰੂ ਤੋਂ ਕਹਿ ਦਿਓ ਕਿ ਕੱਟੜ ਹਿੰਦੂਵਾਦ ਦੀ ਰੱਖਿਆ ਕਰਨ ਦੇ ਵਿੱਚ ਉਹ ਕਹਿੰਦੇ ਨੇ ਵੀ ਅਸੀਂ ਸક્ષਮ ਆ। ਅੱਜ ਉਹਨਾਂ ਨੇ ਵੀ ਜਾ ਕੇ ਅਡਾਨੀ ਦਾ ਤੋੜਿਆ ਨਹੀਂ 에ਅਰਪੋਰਟ ਤੋਂ ਉਹਦਾ ਬੋਰਡ। ਸੋ ਇਹ ਇੱਕ ਤਰ੍ਹਾਂ ਦਾ ਇਹ ਕਹਿ ਸਕਦੇ ਹਾਂ ਵੀ ਅੱਜ ਜਿਹੜੇ ਹਿੰਦੂ ਭਰਾ ਆ ਉਹ ਵੀ ਸੁਰੱਖਿਅਤ ਨਹੀਂ ਮੰਨ ਰਹੇ ਆਪਣੇ ਆਪ ਨੂੰ। ਜਿਹੜੇ ਸਿਆਣੇ ਨੇ ਤੇ ਜਿਹੜੇ ਅੰਨੇ ਭਗਤ ਨੇ ਉਹ ਤਾਂ ਕਹਿਣਗੇ ਵੀ ਮੋਦੀ ਨੇ ਪਤਾ ਨਹੀਂ ਕੀ ਸਾਡੇ ਲਈ ਕਰ ਦੇਣਾ। ਜਦੋਂ ਪੂਰਾ ਦੇਸ਼ ਵਿਕ ਗਿਆ, ਗੁਲਾਮੀ ਚ ਆ ਗਏ, ਫਿਰ ਇਹਨਾਂ ਨੂੰ ਸਮਝ ਆਊ ਵੀ ਇਹ ਤਾਂ ਪੂਰਾ ਦੇਸ਼ ਵੇਚ ਗਿਆ। ਇਹ ਇੱਕ ਚਾਹ ਬਣਾਉਣਾ ਤੁਸੀਂ ਬਿਠਾ ਕੇ ਗਲਤੀ ਕਰ ਲਈ, ਫਿਰ ਸਮਝ ਆਊਗੀ ਇਹਨਾਂ ਨੂੰ। ਇੱਕ ਹੋਰ ਮਸਲਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਭਖਿਆ ਹੋਇਆ ਹੈਗਾ, ਮੱਤੇਵਾੜਾ ਜੰਗਲ ਦਾ ਮਸਲਾ। ਉੱਥੇ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ, ਦਲਿਤ ਕਿਸਾਨਾਂ ਦੀਆਂ ਜ਼ਮੀਨਾਂ, ਉਹਨਾਂ ਤੇ ਕਬਜ਼ਾ ਕਰਕੇ ਸਰਕਾਰ ਆ ਜਿਹੜਾ ਉਹ ਇੰਡਸਟਰੀਅਲ ਪਾਰਕ ਉੱਥੇ ਲਾਉਣ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਕੋਲ ਵੀ ਉਹਨਾਂ ਨੇ ਕਿਹਾ ਕਿ ਅਸੀਂ ਪਹੁੰਚ ਕੀਤੀ ਆ, ਪਰ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ, ਅਸੀਂ ਮੇਰੇ ਵੀਰ ਅਸੀਂ ਸ਼ੁਰੂ ਤੋਂ ਇਹ ਗੱਲ ਕਹੀ ਆ ਵੀ ਜਿਹੜੇ ਅੰਦੋਲਨ ਚੱਲ ਰਹੇ ਨੇ ਉਹਨਾਂ 'ਚ ਤਾਂ ਅਸੀਂ ਡਟੇ ਹੋਏ ਹਾਂ, ਪਰ ਜਿੱਥੇ ਕਿਤੇ ਹੋਰ ਕਿਤੇ ਲੋਕ ਹਿੱਤਾਂ ਦੀ ਗੱਲ ਆਏਗੀ, ਜਿੱਥੇ ਲੋਕ ਹਿੱਤਾਂ ਦੀ ਗੱਲ ਕਰਨ ਦੀ ਲੋੜ ਪੈਗੀ, ਉੱਥੇ ਨਾਲ ਖੜੇ ਆ। ਜਿਹੜਾ ਮੱਤੇਵਾਲਾ ਜੰਗਲ ਦੀ ਗੱਲ ਹੈ ਉੱਥੇ ਵੀ ਲੋਕ ਹਿੱਤਾਂ ਦੀ ਗੱਲ ਹੈ, ਆਪਣੇ ਲੋਕਾਂ ਦੇ ਹਿੱਤਾਂ ਦੀ ਗੱਲ ਹੈ, ਉਹ ਬਿਲਕੁਲ ਉੱਥੇ ਡਟ ਕੇ ਖੜੇ ਹੋਵਾਂਗੇ। ਕੋਈ ਐਸੀ ਗੱਲ ਨਹੀਂ। ਠੀਕ ਹੈ ਕਿ ਕਈ ਵਾਰੀ ਹੋ ਸਕਦਾ ਉਹਨਾਂ ਨੇ ਅਪਰੋਚ ਕੀਤੀ ਹੋਵੇ ਵੱਡੇ ਆਗੂਆਂ ਨਾਲ ਤੇ ਉਹ ਵੱਡੇ ਆਗੂਆਂ ਦੇ ਕੋਲ ਸਮਾਂ ਨਾ ਹੋਵੇ, ਉਹਨਾਂ ਨੇ ਨਾ ਇਸ ਗੱਲ 'ਚ ਧਿਆਨ ਦਿੱਤਾ ਹੋਵੇ। ਹੁਣ ਆ ਨੌਜਵਾਨਾਂ ਨੇ ਅਪਰੋਚ ਕੀਤੀ। ਮੈਂ ਇੱਕ ਦਿਨ ਆਏ ਸੀ, ਅਸੀਂ ਜਿੱਦਣ ਹੁਣ ਮੀਟਿੰਗ ਨੂੰ ਆਏ ਹਾਂ ਇੱਥੇ ਸੁਖਜਿੰਦਰ ਰੰਧਾਵਾ ਜੀ ਨਾਲ ਮੀਟਿੰਗ ਸੀ। ਉਹ ਮੀਟਿੰਗ ਤੋਂ ਬਾਅਦ ਅਸੀਂ ਜਿਹੜੇ ਬਾਪੂ ਇੱਥੇ ਬੈਠੇ ਨੇ ਮਟਕਾ ਚੌਂਕ ਤੇ ਮਨ 'ਚ ਇੱਛਾ ਵੀ ਉਹਨਾਂ ਨੂੰ ਮਿਲ ਕੇ ਜਾਣਾ। ਤੇ ਉੱਥੇ ਨੌਜਵਾਨ ਜਿਹੜਾ ਮੇਨ ਬਠਿੰਡੇ ਤੋਂ ਨੌਜਵਾਨ ਉੱਥੇ ਬੈਠਾ ਤੰਬੂ ਲਾ ਕੇ, ਇਹ ਉੱਥੇ ਹਾਜ਼ਰ ਸਨ। ਇਹਨਾਂ ਨੇ ਕਿਹਾ ਸਾਡੇ ਨਾਲ ਤੁਸੀਂ ਉੱਧਰ ਚੱਲੋ। ਅਸੀਂ ਕਿਹਾ ਬਿਲਕੁਲ ਚੱਲਾਂਗੇ। ਅਸੀਂ ਉੱਥੇ ਹਾਜ਼ਰੀ ਭਰੀ। ਅੱਜ ਇਹਨਾਂ ਨੇ ਸਾਨੂੰ ਬੁਲਾਇਆ, ਅੱਜ ਵੀ ਆਏ। ਸੋ ਕਹਿਣ ਦਾ ਭਾਵ ਹੈ ਵੀ ਜੇਕਰ ਸਾਡੇ ਨੋਟ ਚਾਹੀਏ ਤਾਂ ਅਸੀਂ ਹਾਜ਼ਰ ਹੋਏ ਹਾਂ, ਜਿੰਨੀ ਕੁ ਹਾਜ਼ਰੀ ਭਰ ਸਕਦੇ। ਜਿਹੜੀ ਗੱਲ ਹੈ ਨਾ, ਉਹ ਗੱਲ ਇਹ ਹੈ ਕਿ ਮੱਤੇਵਾੜਾ ਜੰਗਲ ਦੇ ਵਿੱਚ ਆਲਰੇਡੀ ਜਿਹੜਾ ਮਤਲਬ ਕਿ ਇੱਕ ਕਾਨੂੰਨ ਦੇ ਵਿੱਚ ਸੋਧ ਕਰਕੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਸਰਕਾਰ ਦੇ ਵੱਲੋਂ। ਕਾਨੂੰਨਾਂ ਦੇ ਵਿੱਚ ਸੋਧ ਕਰਕੇ ਮਤਲਬ ਜਿਹੜੇ ਕਾਨੂੰਨ ਆ ਮੋਦੀ ਸਰਕਾਰ ਆਪਣੇ ਥੋਪਣ ਜਾ ਰਹੀ ਆ, ਉਹ ਪੰਜਾਬ 'ਚ ਪਹਿਲਾਂ ਹੀ ਕੈਪਟਨ ਸਰਕਾਰ ਨੇ ਇੰਪਲੀਮੈਂਟ ਕਰ ਦਿੱਤੇ ਆ ਤੇ ਉਸ ਦੇ ਅਧੀਨ ਹੀ ਉਹ ਜਿਹੜੀ ਜ਼ਮੀਨ ਆ ਉਹਦੇ ਤੇ ਕਬਜ਼ਾ ਕੀਤਾ ਗਿਆ। ਤੇ ਸੰਯੁਕਤ ਮੋਰਚੇ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਕੰਮ ਆਪਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਉਹ ਪਹਿਲਾਂ ਹੀ ਪੰਜਾਬ 'ਚ ਹੋ ਰਿਹਾ ਤੇ ਉਹਨੂੰ ਮਤਲਬ ਉਹਦੇ ਤੇ ਵੀ ਧਰਨਾ ਜਿਵੇਂ ਜਲੰਧਰ ਲੱਗ ਚੁੱਕਿਆ, ਜਦੋਂ ਪਟਿਆਲੇ ਧਰਨਾ ਲੱਗ ਸਕਦਾ, ਉਸ ਮੋਰਚੇ ਦੇ ਪੈਰਲਲ ਇੱਥੇ ਪੰਜਾਬ ਦੀ ਸਮੱਸਿਆ ਵਾਸਤੇ ਧਰਨਾ ਕਿਉਂ ਨਹੀਂ ਲੱਗ ਸਕਦਾ? ਦੇਖੋ, ਲੱਗੇਗਾ ਧਰਨਾ। ਅਸੀਂ ਹੁਣ ਜਲੰਧਰ ਦਾ ਮੋਰਚਾ ਵੀ ਤਾਂ ਹੀ ਜਲਦ ਖਤਮ ਕੀਤਾ ਪਹਿਲਾਂ ਉਹਨੂੰ ਜਿੱਤ ਲਈਏ, ਪਰ ਜੇ ਕੋਈ ਸਾਥੀ ਸਾਡੇ ਇੱਥੇ ਮੋਰਚਾ ਲਾਉਣਗੇ ਅਸੀਂ ਉਹਦੀ ਬਿਲਕੁਲ ਸਪੋਰਟ ਕਰਾਂਗੇ, ਹਾਜ਼ਰ ਵੀ ਹੋਵਾਂਗੇ। ਕੋਈ ਐਸੀ ਗੱਲ ਨਹੀਂ ਵੀ ਆਪਾਂ ਇਦਾਂ ਦੀ ਕੋਈ ਗੱਲ ਹੋਏਗੀ ਕਿ ਵੀ ਅਸੀਂ ਉਹਨੂੰ ਇਗਨੋਰ ਕਰਾਂਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਮੈਂ ਵੀ ਪਿੰਡਾਂ 'ਚੋਂ ਹੀ ਪਹਿਲਾਂ, ਹੁਣ ਅਸੀਂ ਮੇਰਾ ਨਗਰ ਜਿਹੜਾ ਸ਼ਹਿਰ 'ਚ ਚਲਾ ਗਿਆ, ਪਰ ਮੈਂ ਜਾਣਦਾ ਜਿਹੜੀ ਪੰਚਾਇਤਾਂ ਦੀ ਜ਼ਮੀਨ ਹੁੰਦੀ ਹੈ ਪਿੰਡਾਂ ਦੀ, ਉਹ ਮਾਲਕਾਂ ਨਾਲ ਸ਼ਾਮਲਾਟ ਹੁੰਦੀ ਹੈ। ਪਿੰਡਾਂ ਦੀ ਮਾਲਕੀ ਚੋਂ ਕੱਟੀ ਹੁੰਦੀ ਹੈ, ਲੋਕਾਂ ਦੇ ਆਪਣੀ ਮਾਲਕੀ ਚੋਂ ਕੱਟੀ ਹੁੰਦੀ ਹੈ। ਤੇ ਫਿਰ ਆਪਣੀ ਮਾਲਕੀ ਅਸੀਂ ਕਿਵੇਂ ਛੱਡ ਦਿਆਂਗੇ? ਬਿਲਕੁਲ ਨਹੀਂ ਛੱਡਾਂਗੇ। ਸਰਕਾਰਾਂ ਇਸ ਗੱਲ ਤੇ ਹੋ ਗਈਆਂ ਹੁਣ ਸਿੱਧੀਆਂ ਵੀ ਅੱਗੇ ਹੁਣ ਜਿੰਨਾ ਬਾਕੀ ਲੁੱਟਣਾ ਸੀ, ਦੇਸ਼ ਨੂੰ ਲੁੱਟ ਲਿਆ, ਸਟੇਟ ਨੂੰ ਲੁੱਟ ਲਿਆ, ਤੇ ਹੁਣ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਉਹਨਾਂ ਨੂੰ ਵੇਚ ਕੇ ਉਧਰ ਨੂੰ ਵੀ ਲੁੱਟ ਮਚਾਈਏ। ਬਿਲਕੁਲ ਲੁੱਟ ਨਹੀਂ ਹੋਣ ਦਿਆਂਗੇ ਉੱਥੇ। ਬਿਲਕੁਲ ਜੇ ਸਾਡੇ ਕੋਈ ਆਗੂ ਜਾਂ ਕੋਈ ਹੋਰ ਕਿਸਾਨ ਵੀਰ ਜਾਂ ਕੋਈ ਸਾਡੇ ਲੋਕਲ ਵੀਰ ਜਾਂ ਸਾਡੇ ਐਸਸੀ ਭਾਈਚਾਰੇ ਚੋਂ ਜਿਹੜਾ ਵੀ ਉੱਥੇ ਜਾ ਕੇ ਬੈਠੇਗਾ ਉਹਦੀ ਸਪੋਰਟ ਵੀ ਕਰਾਂਗੇ ਔਰ ਜੋ ਸ਼ਮੂਲੀਅਤ ਵੀ ਕਰਾਂਗੇ। ਤੁਹਾਨੂੰ ਲੱਗਦਾ ਨਹੀਂ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਆਪ ਪਹਿਲ ਕਰਨੀ ਚਾਹੀਦੀ ਆ? ਕਿਉਂਕਿ ਕਾਦੀਆਂ ਸਾਹਿਬ ਦਾ ਜਿਹੜਾ ਪਿੰਡ ਆ ਉਹ ਉੱਥੋਂ ਸਿਰਫ 10 ਕਿਲੋਮੀਟਰ ਦੂਰ ਆ ਤੇ ਰਾਜੇਵਾਲ ਸਾਹਿਬ ਦਾ ਪਿੰਡ ਵੀ ਉਸ ਪਿੰਡ ਤੇ ਬਿਲਕੁਲ ਨੇੜੇ ਆ, ਤੇ ਉੱਥੇ ਮਤਲਬ 4-500 ਏਕੜ ਜ਼ਮੀਨ ਤੇ ਜਿਹੜਾ ਕਬਜ਼ਾ ਜਿਹੜਾ ਉਹ ਹੋ ਚੁੱਕਿਆ ਹੈਗਾ। ਆਲਰੇਡੀ ਸਰਕਾਰ ਨੇ ਕਬਜ਼ਾ ਕਰ ਚੁੱਕਿਆ ਹੈਗਾ। ਸੁਪਰੀਮ ਕੋਰਟ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਕੇਸ ਜਿੱਤਣ ਦੇ ਬਾਵਜੂਦ ਵੀ ਉੱਥੇ ਕਬਜ਼ਾ ਕੀਤਾ ਗਿਆ। ਤੁਹਾਨੂੰ ਲੱਗਦਾ ਨਹੀਂ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਆਪ ਪਹਿਲ ਕਰਨੀ ਚਾਹੀਦੀ ਹੈ? ਨਹੀਂ, ਪਹਿਲ ਉੱਥੇ ਕਰੇਗਾ ਸੰਯੁਕਤ ਮੋਰਚਾ, ਕੋਈ ਐਸੀ ਗੱਲ ਨਹੀਂ। ਪਰ ਮੈਂ ਇੱਕ ਗੱਲ ਜ਼ਰੂਰ ਇਹਦੇ ਨਾਲ ਹੀ ਕਹਾਂਗਾ, ਸਾਡੇ ਲਈ ਪਹਿਲਾਂ ਉਹ ਮੋਰਚਾ ਜਿੱਤਣਾ ਬਹੁਤ ਜ਼ਰੂਰੀ ਸੀ। ਇਹ ਪੰਜਾਬ ਦੀ ਇਕੱਲੀ ਇੰਨੀ ਜ਼ਮੀਨ ਨਹੀਂ, ਸਾਰੀਆਂ ਜ਼ਮੀਨਾਂ ਚਲੀਆਂ ਜਾਣਗੀਆਂ ਜੇ ਉਹ ਮੋਰਚਾ ਛੱਡ ਕੇ ਆ ਗਈ, ਜੇ ਉਹ ਮੋਰਚਾ ਕਮਜ਼ੋਰ ਹੋ ਗਿਆ। ਸੋ ਸਰ ਰਾਜੇਵਾਲ ਸਾਹਿਬ ਦੀ ਵੀ ਇਹ ਗੱਲ ਸਾਡੇ ਨਾਲ ਹੁੰਦੀ ਰਹਿੰਦੀ ਆ, ਕਾਦੀਆਂ ਸਾਹਿਬ ਦੀ ਵੀ ਹੁੰਦੀ ਰਹਿੰਦੀ ਹੈ। ਉਹਨਾਂ ਸਾਰਿਆਂ ਦੀ ਸਾਡੀ ਇੱਕੋ ਹੀ ਰਾਏ ਹੈ ਕਿ ਆਪਾਂ ਉਸ ਮੋਰਚੇ ਨੂੰ ਕਿਸ ਤਰ੍ਹਾਂ ਜਿੱਤ ਕੇ ਆ ਜੀ। ਇਹ ਸਰਕਾਰ ਕੋਲੋਂ ਤਾਂ ਕਢਾ ਲਾਂਗੇ, ਇਹ ਤਾਂ ਇਹ ਦੀਵਾਰਾਂ ਕਰ ਲਵੇ, ਉਹ ਤੋਂ ਵੀ ਛਡਾ ਲਾਂਗੇ ਜੇ ਨਹੀਂ ਸਿੱਧੇ ਹੋ ਗਏ। ਜੇਕਰ ਨਰਿੰਦਰ ਮੋਦੀ ਨੂੰ ਮੋੜ ਕੇ ਆਵਾਂਗੇ ਤਾਂ ਸਾਨੂੰ ਇਹਨੂੰ ਮੋੜਨਾ ਕੋਈ ਔਖਾ ਨਹੀਂ ਪੰਜਾਬ ਸਰਕਾਰ ਨੂੰ। ਪਰ ਉੱਥੇ ਕਬਜ਼ਾ ਜਿਹੜਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਗੱਲ ਕਿ ਕਬਜ਼ਾ ਹੋ ਚੁੱਕਿਆ ਹੈਗਾ। ਜਦੋਂ ਪਟਿਆਲੇ ਤੇ ਜਲੰਧਰ ਪੈਰਲਲ ਧਰਨਾ ਲੱਗ ਸਕਦਾ, ਉੱਥੇ ਕਿਉਂ ਨਹੀਂ? ਨਹੀਂ, ਉਹ ਲੱਗੇਗਾ, ਬਿਲਕੁਲ ਲੱਗੇਗਾ। ਕੁਝ ਸਾਥੀ ਇੱਥੋਂ ਲੋਕਲ ਵੀ ਨਿਕਲਣ। ਮੈਂ ਇੱਕ ਤੁਹਾਨੂੰ ਦੱਸਣਾ ਚਾਹਾਂਗਾ, ਹਜੇ ਵੀ ਸਾਡੇ ਲੋਕਾਂ ਨੂੰ ਜਾਗਣ ਦੀ ਲੋੜ। ਜਿਵੇਂ ਪਹਿਲਾਂ ਸਾਡੇ ਕੀ ਸਾਥੀ ਤੋਂ ਬੋਲੇ ਵੀ ਹੈ ਕਿ ਜੇਕਰ ਦਿੱਲੀ ਮੋਰਚਿਆਂ ਤੇ ਬੈਠਿਆ ਤਾਂ ਉਹ 5 ਤੋਂ 10% ਹੀ ਕਿਸਾਨ ਬੈਠੇ ਆ, 90% ਤਾਂ ਕਿਸਾਨ ਲਈ ਪੰਜਾਬ 'ਚ ਬੈਠਾ। ਸਾਰੇ ਉੱਠਣ ਤਾਂ ਫਿਰ ਇਹ ਗੱਲ ਬਣਨੀ ਆ, ਸਾਰਿਆਂ ਨੂੰ ਜਾਗਣਾ ਪੈਣਾ। ਹੁਣ ਉਹੀ 10% ਇਹਨਾਂ ਮੋਰਚਿਆਂ ਤੇ ਵੀ ਬਹਿਣ, ਉਹ ਜਲੰਧਰ ਵਾਲੇ ਮੋਰਚਿਆਂ ਤੇ ਵੀ ਬਹਿਣ, ਦਿੱਲੀ ਵਾਲਿਆਂ ਤੇ ਵੀ ਬਹਿਣ, ਪਟਿਆਲੇ ਵਾਲਿਆਂ ਤੇ ਵੀ ਬਹਿਣ, ਔਰ ਆ ਜੰਗਲਾਂ 'ਚ ਵੀ ਜਿੱਥੇ ਤੁਸੀਂ ਦੱਸਦੇ ਹੋ ਉੱਥੇ ਜਾ ਕੇ ਬਹਿਣ, ਆ ਹੁਣ ਚੰਡੀਗੜ੍ਹ ਵੀ ਬਹਿਣ। ਇਹ ਸੰਭਵ ਨਹੀਂ ਹੁੰਦਾ। ਅੱਜ ਜੇਕਰ ਅਸੀਂ ਇੱਥੇ ਆਏ ਹਾਂ ਤਾਂ ਦਿੱਲੀ ਨੂੰ ਛੱਡ ਕੇ ਆਏ।
ਜੇ ਉਸ ਮੋਰਚੇ ਤੇ ਜਾਵਾਂਗੇ ਫਿਰ ਹੋਰ ਮੋਰਚਿਆਂ ਨੂੰ ਛੱਡ ਕੇ ਜਾਵਾਂਗੇ। ਸੋ ਇਹ ਸਾਰੇ ਪੰਜਾਬ ਨੂੰ ਅਵੇਅਰ ਹੋ ਕੇ ਉੱਠਣਾ ਚਾਹੀਦਾ, ਉੱਠਣ ਤੇ ਅਸੀਂ ਬਿਲਕੁਲ ਜਿਹੜੇ ਇਹ ਸੰਯੁਕਤ ਮੋਰਚੇ ਦੇ ਆਗੂ ਆ ਉਹ ਡਟ ਕੇ ਨਾਲ ਹੋਣਗੇ। ਚੜੂਨੀ ਸਾਹਿਬ ਉੱਥੇ ਪਹੁੰਚੇ ਵੀ ਸੀ, ਉਹਨਾਂ ਨੇ ਕਿਹਾ ਸੀ ਕਿ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਬਾਕੀ ਆਗੂਆਂ ਤੱਕ ਪਹੁੰਚਾਵਾਂਗੇ। ਤੁਹਾਡੇ ਤੱਕ ਇਹ ਤੋਂ ਪਹਿਲਾਂ ਗੱਲ ਪਹੁੰਚੀ ਆ, ਉਹਨਾਂ ਨੇ ਪਹੁੰਚਾਈ ਕਿ ਨਹੀਂ ਪਹੁੰਚਾਈ, ਜਾਂ ਕੀ ਇੱਥੇ ਕੋਈ ਕਾਰਵਾਈ ਮਤਲਬ ਗੱਲਬਾਤ ਹੋਈ ਕਿਸੇ ਮੀਟਿੰਗ ਦੇ ਵਿੱਚ? ਦੇਖੋ ਚੜੂਨੀ ਸਾਹਿਬ ਨੇ ਹੋ ਸਕਦਾ ਗੱਲ ਪਹੁੰਚਾਈ ਹੋਵੇ, ਕਿਉਂਕਿ 10-12 ਦਿਨ ਤੋਂ ਇੱਕ ਅਸੀਂ ਮੋਰਚਾ ਇੱਥੇ ਜਲੰਧਰ ਲਾਉਣਾ ਸੀ। ਮੈਂ 10-12 ਦਿਨ ਤੋਂ ਇੱਥੇ ਹਾਂ। ਉਹ ਪਰਸੋਂ ਉਸ ਮੋਰਚੇ ਦੀ ਜਿੱਤ ਹੋਈ ਆ। ਹੁਣ 2 ਪ੍ਰੋਗਰਾਮ ਸੀਗੇ ਆਪਣੇ, ਅੱਜ ਵੀ ਉਹ ਪਿੱਛੇ ਬੜੌਦੀ ਜਿਹੜਾ ਟੋਲ ਹੈ ਉੱਤੇ, ਔਰ ਇੱਥੇ ਸੀ ਹਾਜ਼ਰੀ 2 ਜਗ੍ਹਾ। ਕੱਲ ਨੂੰ ਵੀ ਇੱਥੇ ਚੰਡੀਗੜ੍ਹ ਤੁਹਾਡੇ ਹਾਜ਼ਰੀ ਹੈ। ਤੇ ਉਹ ਜਿਹੜਾ ਉਸ ਤੋਂ ਬਾਅਦ ਨਾ ਅਸੀਂ ਦਿੱਲੀ ਜਾਣਾ ਪਰਸੋਂ ਨੂੰ। ਸੋ ਮੈਂ 12-14 ਦਿਨ ਤੋਂ ਆਇਆ। ਸੰਯੁਕਤ ਦੀ ਮੀਟਿੰਗ ਕੱਲ ਵੀ ਹੋਈ ਹੈ, ਹੋ ਸਕਦਾ ਉਹਨਾਂ ਨੇ ਗੱਲ ਵਿੱਚ ਰੱਖੀ ਹੋਵੇ। ਇਦਾਂ ਨਹੀਂ ਹੋ ਸਕਦਾ ਵੀ ਚੜੂਨੀ ਸਾਹਿਬ ਨੇ ਇੱਥੇ ਕਿਹਾ ਹੋਵੇ ਉੱਥੇ ਜਾ ਕੇ ਗੱਲ ਨਾ ਰੱਖੀ, ਉਹ ਨਹੀਂ ਰੱਖੀ ਹੋਏਗੀ। ਉਹਦੇ ਬਾਰੇ ਕਿਹੜੀ ਵਿਚਾਰ ਚਰਚਾ ਹੋਈ, ਜੇ ਉਹਦੇ ਬਾਰੇ ਮੇਰੇ ਨੌਲੇਜ 'ਚ ਨਹੀਂ ਹੈ, ਮੈਂ ਜਾ ਕੇ ਪਤਾ ਕਰ ਲਾਂਗਾ ਕਿ ਗੱਲ ਰੱਖੀ ਜਾਂ ਨਹੀਂ ਰੱਖੀ। ਜੇ ਨਹੀਂ ਰੱਖੀ ਹੋਊਗੀ ਤੇ ਤੁਹਾਡੇ ਮਾਧਿਅਮ ਰਾਹੀਂ, ਕਿਉਂਕਿ ਅੱਜ ਇੱਥੋਂ ਇੱਕ ਨੌਜਵਾਨ ਨੇ ਆਗੂ ਨੇ ਵੀ ਕਿਹਾ, ਜਿਹੜਾ ਸਟੇਟ ਸੈਕਟਰੀ ਹੈ, ਉਹਨੇ ਵੀ ਕਿਹਾ ਵੀ ਮੱਤੇਵਾੜਾ ਵਾਲਾ ਹੀ ਮੋਰਚਾ ਜਿਹੜਾ ਉਹ ਲਾਉਣਾ ਹੈ ਹੁਣ। ਸੋ ਉਹ ਜਿਹੜੀ ਗੱਲ ਹੈ ਉਹ ਮੈਂ ਹੁਣ ਲਿਜਾ ਕੇ ਵਿੱਚ ਰੱਖਾਂਗਾ, ਔਰ ਬਿਲਕੁਲ ਇਸ ਗੱਲ ਤੇ ਆਪਾਂ, ਮੇਰੀ ਭਾਵਨਾ ਹੈ ਵੀ ਆਪਾਂ ਸਾਰੇ ਜਿਹੜੇ ਸੰਯੁਕਤ ਮੋਰਚੇ ਵੱਲੋਂ ਉੱਥੇ ਹਾਜ਼ਰੀ ਵੀ ਭਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਤਾਂ ਇਹ ਸਨ ਮਨਜੀਤ ਸਿੰਘ ਰਾਏ, ਜਿਨ੍ਹਾਂ ਨੇ ਸਾਡੇ ਨਾਲ ਪੰਜਾਬ ਅਤੇ ਇਸ ਧਰਨੇ ਨਾਲ ਜੁੜੀਆਂ ਗੱਲਾਂ ਬਾਤਾਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਤੁਹਾਡੇ ਨਾਲ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਮੁੱਦਿਆਂ ਤੇ ਇਸੇ ਤਰ੍ਹਾਂ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।